ਤੇਜਿੰਦਰ ਬੱਗੇ ਨੂੰ ਫੜਨ ਲਈ ਪੁਲਿਸ ਖੁਦ ਫਸੀ, ਦਿਨ ਭਰ ਚੱਲਿਆ ਡਰਾਮਾ, ਮਾਮਲਾ ਹਾਈ ਕੋਰਟ 'ਚ। ਬਿਲਕੁਲ, ਤੇ ਹਾਈ ਕੋਰਟ ਦੇ ਵਿੱਚੋਂ ਵੀ ਪੰਜਾਬ ਪੁਲਿਸ ਨੂੰ ਝਟਕਾ। ਲੇਟੈਸਟ ਨਿਊਜ਼ ਇਹੀ ਹੈ ਕਿ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਖਾਲੀ ਹੱਥ ਰਹਿ ਗਏ ਆ। ਕਿਉਂਕਿ ਇਹਨਾਂ ਨੇ ਆਖਿਆ ਸੀਗਾ ਕਿ ਹਰਿਆਣੇ ਦੇ ਵਿੱਚ ਐਟਲੀਸਟ ਬੱਗਾ ਰਹਿ ਜਾਵੇ, ਪਰ ਦੇਰ ਸ਼ਾਮ ਤੱਕ ਇਹ ਖਬਰ ਆ ਗਈ ਕਿ ਬੱਗਾ ਨੂੰ ਦਿੱਲੀ ਪੁਲਿਸ ਵਾਪਸ ਲੈ ਗਈ ਆ। ਤੋਂ ਦਿਨ ਭਰ ਦਾ ਜੋ ਇਹ ਸਾਰਾ ਡਰਾਮਾ ਸੀਗਾ, ਸ਼ਾਮ ਇਸ ਘਟਨਾਕ੍ਰਮ ਦੇ ਨਾਲ ਖਤਮ ਹੋਇਆ ਕਿ ਇੱਕ ਤੇ ਕੱਲ ਨੂੰ ਸੁਣਵਾਈ ਫਿਰ ਕੋਰਟ ਦੇ ਵਿੱਚ ਜਾਰੀ ਰਹੇਗੀ, ਦੂਸਰਾ ਐਫੀਡੈਵਿਟ ਫਾਈਲ ਹੋਣਗੇ ਕੱਲ ਨੂੰ, ਮਤਲਬ ਕਿ ਦਿੱਲੀ ਪੁਲਿਸ, ਹਰਿਆਣਾ ਪੁਲਿਸ ਇਹ ਸਾਰੇ ਐਫੀਡੇਵਿਟ ਦੇਣਗੇ। ਪਰ ਜੋ ਅੱਜ ਹੋਇਆ ਉਹ ਮੇਰੇ ਖਿਆਲ ਦੇ ਨਾਲ ਇਤਿਹਾਸ ਦਾ ਹਿੱਸਾ ਹੋ ਗਿਆ। ਹਿੱਸਾ ਇਉਂ ਹੋ ਗਿਆ ਕਿ ਦੇਖੋ ਸਾਰੇ ਪਾਸੇ ਘਮਸਾਨ ਮਚ ਗਿਆ। ਇਹ ਤੇ ਸਾਫ਼ ਹੈ, ਚਲੋ ਠੀਕ ਹੈ, ਲੜਾਈ ਪੋਲਿਟਿਕਸ ਦੀ ਆ, नो डाउट, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਪੋਲੀਟੀਸ਼ੀਅਨ ਦੀ ਲੜਾਈ ਹਮੇਸ਼ਾ ਪੋਲਿਟਿਕਸ ਦੀ ਹੁੰਦੀ ਆ। ਪਰੰਤੂ ਜੋ ਅੱਜ ਹੋਇਆ, ਤਾਕਤਾਂ ਦਾ ਟਕਰਾਓ ਹੋਇਆ, ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਪੁਲਿਸ ਨੇ ਬੱਗਾ ਫੜਿਆ ਤੇ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਫੜ ਲਿਆ, ਤੇ ਕਮਾਲ ਦੀ ਗੱਲ ਹੈ ਕਿ ਹਰਿਆਣਾ ਪੁਲਿਸ ਤੋਂ ਬੱਗਾ ਦਿੱਲੀ ਪੁਲਿਸ ਨੇ ਫੜ ਲਿਆ। ਇਹ ਕੀ ਚੱਲਿਆ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। तो आप ही अंदाजा ला लो कि ये सारा घटनाक्रम किन्नी तेजी नाल, किन्नी शिद्दत दे नाल और कह लीए कि किन्नी निवान दे नाल चलिया है। सो गल ये आ कि देखो, जे तां तुसीं संविधान नूं खोल के देखोगे, गिरफ्तारी दा जो प्रोसीजर है, मैं जिवें कह रहा कि ठीक है पोलिटिकल मोटिवेटेड किया जा सकदा, सारा कुछ आपां नूं पता ही है, परंतु किसी दे खिलाफ FIR है तां किसी भी स्टेट दे विच जाके पुलिस गिरफ्तार कर सकदी। बट रौला ये पै गया कि जिहड़ी इन्हां दी सूचना देण गई टोली सी, उन्हां ने थाणे बिठा लई। अच्छा, उस तो बाद कि उन्हां दी लिखा पत्री पूरी हुंदी, इस तो पहला ही ਬੱਗਾ ਦੇ पिता दी शिकायत ते मामला दर्ज हो जाता है कि मेरे नाल कुटमार हुई है, मेरे मुंडे नूं चुक लिया, और वीडियो च साफ नजर आ रहा कि पंजाब पुलिस वालियां ने वर्दी पाई हुई है। उत्थे कहा जाता है कि सादी वर्दी च कोई बंदा चक के लै गया। इस तो बाद फिर सारी कुंडी फसदी आ, कोर्ट मतलब कि नाल दी नाल जो दिल्ली पुलिस का कहना है कि उन्होंने जी वारंट जारी किए कि बंदा लभो, फिर इनपुट मिलिया, असीं हरियाणा पुलिस नूं अलर्ट कीता ते उस तो बाद सारा कुछ है जिहड़ा वो कर दिता गया। तां तुसीं आप ही समझो कि सारा कुछ किस तरह हो गया। पुलिस दी हेल्प करदी है हमेशा, पर इत्थे पुलिस दी दुश्मन बन जाती है। ताकतां दा टकराव होया ना, बिल्कुल कि दिल्ली पुलिस दे पिछे कौन ताकत है? पंजाब पुलिस का तो आपां समझ लिया कि आम आदमी पार्टी की सरकार है, तां दिल्ली पुलिस दे पिछे किहड़ी ताकत खलोती सी? जो दिल्ली पुलिस ने पंजाब पुलिस का DSP जिहड़ा शरेआम कही जाता है 112 ते कॉल करके कि भाई मेरी ना इत्थे आमद हो रही है, ना रवानगी हो रही है, तुहाडा SHO मेरी गल नहीं सुन रहा। ते ओही कुंडी सी कि लिखा पत्री उन्होंने मतलब कि नहीं कीती। हालांकि संविधान दे विच ये भी प्रोविजन ने, जदों कानूनी आर्गूमेंट हुंदे आ कि जे मान लो गिरफ्तारी का प्रोसीजर सारा फॉलो नहीं किया गया, ये हुंदा है आम तौर पे, ये हिस्सा है पंजाब या कोई भी स्टेट पुलिस ले लो तुसीं, ये इस प्रोसीजर का हिस्सा है कि जदों इधर उधर रेडा वजदियां ने, कई बार ये जिहड़ा मतलब कि कागजी प्रोसीजर है फॉलो नहीं करते, पर फर्ज करो जे फॉलो नहीं किया ਤਾਂ ਕੋਰਟ ਦੇ ਵਿੱਚ ਜੇ ਤੁਸੀਂ ਉਸ ਚੀਜ਼ ਨੂੰ ਸਾਬਤ ਕਰ ਦਿੰਦੇ ਹੋ ਤਾਂ ਬੇਲ ਦੇ ਵਿੱਚ ਤੁਹਾਨੂੰ ਉਹ ਹੈਲਪ ਕਰਦਾ ਹੈ। ਤਾਂ ਇੱਥੇ ਟੋਟਲੀ ਸਾਰਾ ਉਲਟਾ ਪੁਲਟਾ ਨਜ਼ਰ ਆਇਆ। ਹਾਲਾਂਕਿ ਇੱਕ ਪੰਜਾਬ ਦੇ ਵਿੱਚ ਤਾਂ ਬਹਿਸ ਛੇੜੀ ਜਾਣੀ ਹੈ ਜੀ, ਦੇਖੋ ਅਰਵਿੰਦ ਕੇਜਰੀਵਾਲ ਨੇ ਇਸ ਤਰ੍ਹਾਂ ਕਰ ਦਿੱਤਾ, ਇਸ ਤਰ੍ਹਾਂ ਕਰ ਦਿੱਤਾ। ਉਹ ਤਾਂ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਪੋਲੀਟੀਕਲ ਮੋਟੀਵੇਟਡ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਰਾਜਨੀਤੀ ਦਾ ਹਿੱਸਾ ਹੈ, ਸਾਰਾ ਕੁਝ ਹੁੰਦਾ। ਬਟ ਜਿਸ ਤਰੀਕੇ ਦੇ ਨਾਲ ਉਧਰੋਂ ਕੇਂਦਰ ਖੇਡਿਆ ਹੈ ਤੇ ਦੋ ਰਾਜਾਂ ਦੀ ਪੁਲਿਸ ਖੇਡੀ ਹੈ, ਘਾਟੋ ਵੀ ਨਹੀਂ, ਔਰ ਮੈਂ ਤਾਂ ਕਹੂੰਗਾ ਕਿ ਖਤਰਨਾਕ ਹੈ ਜੀ। ਫੈਡਰਲ ਸਟਰਕਚਰ ਦੇ ਵਿੱਚ ਜਿਸ ਤਰ੍ਹਾਂ ਇੱਕ ਦੂਜੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਿੱਤਾ ਗਿਆ, ਇਹ ਬਹੁਤ ਖਤਰਨਾਕ ਖੇਡ ਚੱਲ ਰਹੀ ਹੈ, ਬਹੁਤ ਖਤਰਨਾਕ ਖੇਡ ਆ। ਸੋ ਅੱਜ ਦਿਨ ਭਰ ਇਹ ਸਾਰਾ ਕੁਝ ਚੱਲਦਾ ਰਿਹਾ ਕੋਰਟਾਂ ਦੇ ਵਿੱਚ। ਫਿਰ ਇਹ ਮਾਮਲੇ ਤੁਹਾਨੂੰ ਪਤਾ ਇਹੋ ਜਿਹੇ ਜਾਂਦੇ ਹੀ ਨੇ, ਤਾਂ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸੀਗਾ। ਇਹਦੇ ਚ ਅੱਡੋ ਅੱਡ ਜਿਹੜੇ ਆ ਇਹਨਾਂ ਨੇ ਜਾ ਕੇ ਤਰਕ ਦਿੱਤੇ। ਦਿੱਲੀ ਪੁਲਿਸ ਨੇ ਕੀ ਕਿਹਾ ਮੈਂ ਉਹ ਦੱਸ ਦੇਣਾ। ਉਹ ਕਹਿੰਦੇ ਆ ਜੀ ਕਿ ਸਵੇਰੇ 8 ਵਜੇ ਜਨਕਪੁਰੀ ਥਾਣੇ ਦੇ ਵਿੱਚ ਕਿਡਨੈਪਿੰਗ ਦਾ ਕੇਸ ਦਰਜ ਹੋਇਆ। ਪੁਲਿਸ ਵਾਲੇ ਸਾਦੀ ਵਰਦੀ ਚ ਆਏ ਤੇ ਜ਼ਬਰਦਸਤੀ ਅੰਦਰ ਵੜ ਕੇ ਬੱਗੇ ਨੂੰ ਚੁੱਕ ਕੇ ਲੈ ਗਏ। ਪੁਲਿਸ ਨੇ ਕਿਡਨੈਪਿੰਗ ਦਾ ਕੇਸ ਦਰਜ ਕਰਕੇ ਦਿੱਲੀ ਹਾਈ ਕੋਰਟ ਦੇ
ਮਤਲਬ ਕਿ ਕੋਲੋਂ ਸਰਚ ਵਾਰੰਟ ਲਿਆ ਤਾਂ ਉਹ ਦੱਸ ਰਹੇ ਨੇ ਕਿ ਅਸੀਂ ਸਰਚ ਵਾਰੰਟ ਲਿਆ ਤਾਂ ਕੋਰਟ ਨੇ ਬੱਗਾ ਨੂੰ ਲੱਭ ਕੇ ਕੋਰਟ 'ਚ ਪੇਸ਼ ਕਰਨ ਲਈ ਕਿਹਾ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਪੁਲਿਸ ਨੂੰ ਅਲਰਟ ਭੇਜਿਆ, ਜਿਸ ਤੋਂ ਬਾਅਦ ਕੁਰੂਕਸ਼ੇਤਰ ਦੇ ਕੋਲ ਸਰਚ ਵਾਰੰਟ ਨੂੰ ਲਾਗੂ ਕੀਤਾ ਗਿਆ। ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਹਾਲਾਂਕਿ ਜਿਹੜੇ ਪੰਜਾਬ ਦੇ ਲੀਗਲ ਅਫਸਰ ਸੀਗੇ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਨੂੰ ਡਿਟੇਨ ਕੀਤਾ ਗਿਆ, ਤਾਂ ਇਹਨਾਂ ਨੇ ਅਖੀਰ ਉੱਥੇ ਜਾ ਕੇ ਕਹਿ ਦਿੱਤਾ ਕਿ ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਦੇਰ ਸ਼ਾਮ ਇਹਨਾਂ ਨੇ ਉਹ ਜਿਹੜਾ ਡੀਐਸਪੀ ਜਾਂ ਕੁਝ ਹੋਰ ਉਹਦੇ ਸਹਾਇਕ ਸੀ ਉਹਨਾਂ ਨੂੰ ਛੱਡਿਆ ਵਾ, ਪਰ ਉਹ ਤਾਂ ਕਿਉਂਕਿ ਕੱਲ ਨੂੰ ਇਹਨਾਂ ਨੇ ਐਫੀਡੇਵਿਟ ਦੇਣਾ ਸੀ, ਕੋਰਟ ਦੇ ਵਿੱਚ ਕਹਿ ਕੇ ਆਏ ਕਿ ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਸੋ ਇਹ ਸਾਰਾ ਮਾਮਲਾ ਕੁਝ ਇਸ ਕਿਸਮ ਦਾ। ਅੱਗੇ ਜੇ ਦੇਖੀਏ ਤਾਂ ਹਰਿਆਣਾ ਨੇ ਕੀ ਕਿਹਾ, ਹਰਿਆਣਾ ਪੁਲਿਸ ਨੇ ਕੀ ਕਿਹਾ ਕੋਰਟ ਦੇ ਵਿੱਚ। ਉੱਥੇ ਵਕੀਲ ਇਹਨਾਂ ਦੇ ਚੇਤਨ ਮਿੱਤਲ ਉਹਨਾਂ ਨੇ ਕਿਹਾ ਕਿ ਸਾਦੇ ਕੱਪੜਿਆਂ ਦੇ ਵਿੱਚ ਅੱਤਵਾਦੀਆਂ ਦੀ ਤਰ੍ਹਾਂ ਬੱਗੇ ਨੂੰ ਫੜਿਆ ਗਿਆ। ਦਿੱਲੀ ਪੁਲਿਸ ਨੇ ਜੋ ਸਰਚ ਵਾਰੰਟ ਭੇਜਿਆ, ਦਿੱਲੀ ਪੁਲਿਸ ਨੇ ਜੋ ਸਰਚ ਵਾਰੰਟ ਭੇਜਿਆ ਅਸੀਂ ਉਹਨੂੰ ਲਾਗੂ ਕੀਤਾ। ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਕਿਤੇ ਵੀ ਇਹ ਨਹੀਂ ਦੱਸ ਸਕੀ ਕਿ ਉਹ ਦਿੱਲੀ ਗਏ ਤਾਂ ਇਸ ਬਾਰੇ ਚ ਦਿੱਲੀ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ, ਕਿਵੇਂ ਦਿੱਤੀ ਗਈ, ਜੇ ਦਿੱਤੀ ਗਈ ਤਾਂ ਕਿਵੇਂ ਦਿੱਤੀ ਗਈ, ਕੋਈ ਰਿਕਾਰਡ ਉਹ ਪੇਸ਼ ਨਹੀਂ ਕਰ ਸਕੇ। ਪਰ ਅਸੀਂ ਕਿਸੇ ਅਫਸਰ ਜਾਂ ਕਰਮਚਾਰੀ ਨੂੰ ਡਿਟੇਨ ਨਹੀਂ ਕੀਤਾ। ਇਹ ਹਰਿਆਣੇ ਦਾ ਪੱਖ ਆ ਗਿਆ। ਪੰਜਾਬ ਪੁਲਿਸ ਉੱਥੇ ਕੀ ਕਹਿ ਰਹੀ ਹੈ, ਉਹ ਕਹਿੰਦੇ ਆ ਕਿ ਤੇਜਿੰਦਰ ਬੱਗੇ ਤੇ 2 ਮਾਮਲੇ ਦਰਜ ਹੈ। ਪੰਜਾਬ ਪੁਲਿਸ ਦੇ ਵਕੀਲ ਹੈ ਜਿਹੜੇ ਆਰ ਕੇ ਰਠੌਰ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਲੀਗਲ ਅਫਸਰ ਉੱਥੇ ਸੀਗੇ, ਉਹ ਕਹਿੰਦੇ ਕਿ ਪਹਿਲਾ ਕੇਸ ਜਿਹੜਾ ਪੰਜਾਬ ਪੁਲਿਸ ਤੇ ਦਰਜ ਕੀਤਾ ਗਿਆ ਇਹ ਤੇਜਿੰਦਰ ਬੱਗੇ ਦੇ ਮਾਮਲੇ 'ਚ ਹੁਣ ਦੱਸ ਰਹੇ ਆ ਕਿ ਤੇਜਿੰਦਰ ਬੱਗੇ ਤੇ ਕੇਸ ਹੋ ਗਿਆ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ 2 ਕੇਸ ਪੰਜਾਬ ਪੁਲਿਸ ਤੇ ਦਰਜ ਕੀਤੇ ਗਏ, ਇੱਕ ਤਾਂ ਹੈ ਕਿਡਨੈਪਿੰਗ ਦਾ, ਦੂਸਰਾ ਕੁੱਟਮਾਰ ਦਾ। ਸੋ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਿਆ, ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਹੁਣ ਇਹ ਤੇ ਕਹਿ ਰਹੇ ਆ ਕਿ ਅੱਤਵਾਦੀਆਂ ਦੀ ਤਰ੍ਹਾਂ ਇਹ ਘਰ 'ਚ ਵੜੇ ਆ, ਪਰ ਜਿਹੜੀ ਗ੍ਰਿਫਤਾਰੀ ਵੇਲੇ ਦੀ ਵੀਡੀਓ ਹੈ ਉਹਦੇ 'ਚ ਸਾਫ਼ ਤੌਰ ਤੇ ਨਜ਼ਰ ਆਉਂਦਾ, ਸਪਸ਼ਟ ਤੌਰ ਤੇ ਨਜ਼ਰ ਆਉਂਦਾ ਕਿ ਪੰਜਾਬ ਪੁਲਿਸ ਦੇ ਕੁਝ ਜਵਾਨ ਜਿਹੜੇ ਸੀਗੇ ਉਹ ਵਰਦੀਧਾਰੀ ਸੀਗੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਕਹਾਣੀ ਕਿੱਧਰ ਦੀ ਤੁਰੀ ਤੇ ਕਿੱਧਰ ਨੂੰ ਹੋ ਤੁਰੀ ਹੈ। ਤਾਂ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਉਬਾਲ ਆ, ਬਹੁਤ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹ ਸਟੇਟਮੈਂਟਾਂ ਦੇ ਰਹੇ ਆ, ਤਾਂ ਜੇ ਉਹਨਾਂ ਦੀ ਰਲਵੀਂ ਆਪਾਂ ਸੁਰ ਦੇਖੀਏ ਤਾਂ ਉਹ ਆਈਓ ਆ ਕਿ ਬਈ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਹੋ ਰਹੇ ਆ, ਇਹ ਜਿਹੜੇ ਪੰਜਾਬ ਪੁਲਿਸ ਦੀ ਮਿਸਯੂਜ਼ਿੰਗ ਕਰ ਰਹੇ ਆ, ਦੁਰਵਰਤੋਂ ਹੋ ਰਹੀ ਹੈ, ਗਲਤ ਹੈ। ਕਾਂਗਰਸ ਬੋਲੀ ਹੈ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ ਅਰਵਿੰਦ ਕੇਜਰੀਵਾਲ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮੈਂ ਜਿਵੇਂ ਕਹਿ ਰਿਹਾ ਕਿ ਇਤਿਹਾਸਕ ਹੀ ਹੋ ਨਿਬੜੀ ਹੈ ਘਟਨਾ, ਕਿ ਹਿਸਾਬ ਲਾ ਲਓ ਕਿ ਤੇਜਿੰਦਰ ਬੱਗਾ ਨੂੰ ਫੜਨ ਗਈ ਪੁਲਿਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਕੋਨੇ ਮੁਕਾਬਲੇ 'ਚ ਫਸ ਗਈ। ਨਾ ਸਿਰਫ ਦਿੱਲੀ ਦੇ ਨਾਲ ਸਿੰਘ ਫਸ ਗਏ ਬਲਕਿ ਹਰਿਆਣਾ ਵੀ ਇਨਵੋਲਵ ਹੋ ਗਿਆ। ਤਾਂ ਬਹੁਤ ਵੱਡਾ ਰਿਹਾ ਹੈ ਇਹ ਘਟਨਾਕ੍ਰਮ, ਬਹੁਤ ਹੀ ਚਰਚਾ ਰਹੀ। ਦੇਰ ਸ਼ਾਮ ਤੱਕ ਇਹ ਇਸ ਘਟਨਾ ਦੇ ਨਾਲ ਹੀ ਨਿਬੜਿਆ ਕਿ ਬੱਗਾ ਵਿਕਟਰੀ ਸਾਈਨ ਦਿਖਾ ਕੇ ਦਿੱਲੀ ਪੁਲਿਸ ਦੀ ਗੱਡੀ 'ਚ ਬਹਿ ਕੇ ਆਓ ਗਿਆ ਤੇ ਉਧਰੋਂ ਪੰਜਾਬ ਪੁਲਿਸ ਜਿਹੜੀ ਕਿ ਫੜਨ ਗਈ ਸੀ ਕਿਸੇ ਨੂੰ ਆਪ ਹੀ ਨਹੀਂ ਸੀ ਪਰਤ ਰਹੀ, ਤੇ ਉਹਨਾਂ ਦੇ ਬੰਦੇ ਵੀ ਥਾਣਿਓਂ ਨਿਕਲ ਆਏ। ਹਾਲਾਂਕਿ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ ਥਾਣੇ ਦੇ ਮੂਹਰੇ ਮੌਜੂਦ ਸੀਗੇ, ਉਹਨਾਂ ਨੇ ਖਾਸੀ ਨਾਅਰੇਬਾਜ਼ੀ ਕੀਤੀ, ਤਾਂ ਉਹ ਵੀ ਵਾਪਸ ਉਹ ਕਹਿੰਦੇ ਕਿ ਲਓ ਵੀ ਪੰਜਾਬ ਪੁਲਿਸ ਦੀ ਘਰ ਵਾਪਸੀ ਹੋ ਗਈ ਆ। ਤਾਂ ਕੋਰਟ ਦੀ ਵੀ ਸੁਣਵਾਈ ਜਿਹੜੀ ਪੂਰੀ ਹੋ ਗਈ ਕੱਲ ਨੂੰ। ਹੁਣ ਫੇਰ ਇਹਦੇ ਤੇ ਨਜ਼ਰਾਂ ਰਹਿਣਗੀਆਂ ਕਿ ਕੋਰਟ ਦੇ ਵਿੱਚ ਕੀ ਨਿਬੜਦਾ ਆ। ਜੀ ਜੀ ਪੋਲੀਟੀਕਲ ਮੁੱਦੇ ਨੂੰ, ਪੋਲੀਟੀਕਲ ਵੈਂਡੇਟਾ ਨੂੰ ਸਾਈਡ ਤੇ ਰੱਖ ਕੇ ਦੇਖੀਏ ਪ੍ਰਵੀਨ ਜੀ, ਜੇ ਕੋਈ ਏਦਾਂ ਕਿਸੇ ਸੂਬੇ ਦੀ ਸਰਕਾਰ ਸੂਬੇ ਦੀ ਜਿਹੜੀ ਪੁਲਿਸ ਆ ਕਿਸੇ ਥਾਂ ਦੇ ਉੱਤੇ ਜਾਂਦੀ ਹੈ ਕਿਸੇ ਨੂੰ ਫੜਨ, ਅੱਗੋਂ ਜੇ ਏਦਾਂ ਕਰਦੇ ਆ ਜਾਂ ਮੰਨ ਲਓ ਕੱਲ ਨੂੰ ਕੋਈ ਕੇਂਦਰ ਦੇ ਆ ਕੇ ਇੱਥੇ ਫੜਨ ਨੂੰ ਆਉਂਦੇ ਆ, ਤੇ ਪੰਜਾਬ ਪੁਲਿਸ ਵਾਲੇ ਵੀ ਏਦਾਂ ਦਾ ਕੇਸ ਉਹਨਾਂ ਤੇ ਪਾ ਸਕਦੇ ਵੀ ਭਾਈ ਇਹ ਕਿਡਨੈਪਿੰਗ ਕਰਕੇ ਲੈ ਗਏ ਬੰਦੇ। ਨਹੀਂ ਦੇਖੋ, ਹੁਣ ਉੱਥੇ ਜੋ ਸਾਰਾ ਕੁਝ ਹੋਇਆ ਪੰਜਾਬ ਪੁਲਿਸ ਠੀਕ ਆ ਕਿ ਹਰ ਇੱਕ ਪੁਲਿਸ ਜਿਹੜੀ ਦਾ ਪੇਚ ਖੇਡਦੀ ਹੈ, ਤਾਂ ਇੱਕ ਪ੍ਰੋਸੀਜਰ ਮੈਂ ਜਿਵੇਂ ਕਿਹਾ ਕਿ ਅਕਸਰ ਪ੍ਰੋਸੀਜਰ ਫੋਲੋ ਨਹੀਂ ਵੀ ਹੁੰਦਾ ਤਾਂ ਉਹਦਾ ਫਾਇਦਾ ਜਾ ਕੇ ਕੋਰਟ ਦੇ ਵਿੱਚ ਮਿਲ ਜਾਂਦਾ ਹੈ। ਪਰ ਜੇ ਇਸ ਤਰ੍ਹਾਂ ਹੋਣ ਲੱਗਾ ਤਾਂ ਫਿਰ ਉਹ ਜਿਹੜਾ ਕੋਆਰਡੀਨੇਸ਼ਨ ਹੈ ਜਿਹੜਾ ਹੋਣਾ ਚਾਹੀਦਾ ਪੁਲਿਸ ਫੋਰਸਸ ਦੇ ਵਿੱਚ, ਤਾਂ ਉਹ ਖਤਮ ਹੋ ਜਾਏਗਾ। ਇਹ ਇੱਕ ਨਵਾਂ ਹੀ ਦੌਰ ਸਟਾਰਟ ਹੋ ਜਾਏਗਾ। ਪਹਿਲੀ ਗੱਲ ਹੈ ਕਿ ਗ੍ਰਿਫਤਾਰੀ ਦਾ ਜਿਹੜਾ ਪ੍ਰੋਪਰ ਪ੍ਰੋਸੀਜਰ ਫੋਲੋ ਕਰਨਾ ਚਾਹੀਦਾ ਕਿ ਭਾਈ ਤੁਸੀਂ ਸਿੱਧਾ ਗ੍ਰਿਫਤਾਰ ਕਰ ਸਕਦੇ ਹੋ ਬੰਦੇ ਨੂੰ ਜਾ ਕੇ, ਨੋ ਡਾਊਟ ਕਰਕੇ, ਤਾਂ ਤੁਸੀਂ ਜਿਹੜਾ ਸੰਬੰਧਿਤ ਥਾਣਾ ਹੈ ਉਹਦੇ ਵਿੱਚ ਉਹਨੂੰ ਇਤਲਾਹ ਦੇ ਰੂਪ ਚ ਦਰਜ ਕਰਵਾ ਸਕਦੇ ਹੋ। ਇੱਥੋਂ ਤੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਜੇ ਮੰਨ ਲਓ ਹੁਣ ਫਰਜ਼ ਕਰੋ ਜਾ ਕੇ ਮਹਾਰਾਸ਼ਟਰ ਚ ਤੁਸੀਂ ਕਿਸੇ ਬੰਦੇ ਨੂੰ ਅਰੈਸਟ ਕੀਤਾ, ਅਰੈਸਟ ਪੈ ਗਈ ਹੈ ਥਾਣੇ ਦੇ ਵਿੱਚ, ਉੱਥੇ ਤੁਸੀਂ ਦਰਜ ਕਰਾ ਦਿੱਤਾ ਹੈ, ਹੁਣ ਬੰਦਾ ਤੁਸੀਂ ਲਿਆ ਕੇ ਕੋਰਟ ਚ ਪੇਸ਼ ਕਰਨਾ ਗੁਰਦਾਸਪੁਰ,
2000 ਕਿਲੋਮੀਟਰ ਮਤਲਬ ਕਿ ਤੁਸੀਂ ਬਾਏ ਰੋਡ 24 ਘੰਟਿਆਂ ਦੇ ਵਿੱਚ ਜਾਂ ਹੋ ਸਕਦਾ 12 ਘੰਟੇ ਚ ਨਾ ਤੈਅ ਕਰ ਪਾਓ। ਉੱਥੇ ਕੀ ਹੈ ਕਿ ਪ੍ਰੋਵੀਜ਼ਨ ਇਹ ਵੀ ਕਹਿੰਦਾ ਹੈ ਕਿ ਬਈ ਤੁਸੀਂ ਉੱਥੇ ਇੱਕ ਮਤਲਬ ਕਿ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਸਕਦੇ ਹੋ ਮੁਲਜ਼ਮ ਨੂੰ, ਤੇ ਉੱਥੇ ਟ੍ਰਾਂਜ਼ਿਟ ਰਿਮਾਂਡ ਜਿਹੜਾ ਹੁੰਦਾ ਉਹ ਹਾਸਲ ਕਰ ਸਕਦੇ। ਇਸ ਤਰ੍ਹਾਂ ਦੇ ਪ੍ਰੋਵੀਜ਼ਨ ਹੁੰਦੇ ਨੇ। ਪਰ ਅੱਜ ਕੀ ਹੋਇਆ ਕਿ ਦਿੱਲੀ ਪੁਲਿਸ ਨੇ ਇਹਨਾਂ ਦੀ ਗੱਲ ਹੀ ਨਹੀਂ ਸੁਣੀ, ਕਿਉਂਕਿ ਉਹ ਪਹਿਲਾਂ ਹੀ ਤਿਆਰ ਸਨ ਕਿਤੇ ਨਾ ਕਿਤੇ ਕਿ ਜੇ ਐਸਾ ਮਾਮਲਾ ਹੁੰਦਾ ਹੈ ਤਾਂ ਉਹ ਅਸੀਂ ਕਿਸੇ ਨਾ ਕਿਸੇ ਪਾਸਿਓਂ ਇਹਨਾਂ ਨੂੰ ਫਸਾ ਦੇਣਾ। ਤਾਂ ਜਿਵੇਂ ਰੌਲਾ ਪਿਆ, ਉਹਨਾਂ ਨੇ ਇਹਨਾਂ ਦੀ ਜਿਹੜੀ ਮਤਲਬ ਕਿ ਇਤਲਾਹ ਸੀ ਉਹ ਦਰਜ ਹੀ ਨਹੀਂ ਕੀਤੀ। ਜਦੋਂ ਦਰਜ ਹੀ ਨਹੀਂ ਕੀਤੀ ਤਾਂ ਉਧਰੋਂ ਇਹ ਦਰਜ ਕਰ ਦਿੱਤਾ ਕਿ ਬੰਦਾ ਚੁੱਕਿਆ ਗਿਆ ਤੇ ਉਹਦੇ ਬਜ਼ੁਰਗ ਦੇ ਨਾਲ ਕੁੱਟਮਾਰ ਹੋਈ। ਮਤਲਬ ਕਿ ਪਹਿਲਾ ਮਾਮਲਾ ਦਰਜ ਬੱਗੇ ਵੱਲੋਂ ਹੋ ਗਿਆ, ਜਿਹੜਾ ਬੱਗੇ ਵਾਲਾ ਮਾਮਲਾ ਸੀ ਉਹ ਤੇ ਪਿੱਛੇ ਹੀ ਰਹਿ ਗਿਆ।